ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਹੇਵਰਡ ਦੇ ਵਿੱਚ ਅਲਾਮੀਡਾ ਕਾਉਂਟੀ ਸ਼ੈਰਿਫ ਆਫਿਸ ਨੇ ਦੱਸਿਆ ਆ, ਇੱਕ ਜਿਹੜਾ ਕ੍ਰੈਮੇਟੋਰੀਅਮ ਉਹਨੇ ਲਾਇਸੈਂਸ ਲੂਜ਼ ਕਰਨ ਤੋਂ ਬਾਅਦ ਦੇ ਵਿੱਚ ਵੀ ਕਈ ਜਿਹੜੀਆਂ ਦੇਹਾਂ ਆ, ਮ੍ਰਿਤਕ ਦੇਹਾਂ ਆ, ਉਹਨਾਂ ਨੂੰ ਹੈਂਡਲ ਕੀਤਾ। 6 ਜਿਹੜੀਆਂ ਇਸ ਟਾਈਮ ਉਹਨਾਂ ਨੂੰ ਉੱਥੋਂ ਲਾਸ਼ਾਂ ਤੇ 154 ਲੋਕਾਂ ਦੇ ਜਿਹੜੇ ਕ੍ਰੀਮੇਟਿਡ ਰਿਮੇਨਸ ਆ, ਜਿੱਦਾਂ ਕਹਿ ਲਓ ਵੀ ਲਾਸਟ ਜਿਹੜੇ ਅਵਸ਼ੇਸ਼ ਜਿਹਨੂੰ ਕਹਿ ਦਿੰਦੇ ਆ, ਵੀ ਉਹ ਬਚੇ ਉੱਥੇ ਉਹਨਾਂ ਨੂੰ ਲੱਭੇ ਹੈਗੇ ਆ। ਸੋ ਕਹਿੰਦੇ ਵੀ 5 ਸਾਲ ਪਹਿਲਾਂ ਇਹਨਾਂ ਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ ਸੀਗਾ, ਤੇ ਪਰ ਹੈਰਾਨੀ ਦੀ ਗੱਲ ਆ ਵੀ ਉਸ ਤੋਂ ਬਾਅਦ ਵੀ ਇਹ ਆਪਰੇਟ ਕਰਦੇ ਰਹੇ ਆ। ਕਹਿੰਦੇ ਵੀ ਇਹ ਜਿਹੜੇ ਰਿਮੇਨਸ ਲੱਭੇ ਆ, ਇਹ ਓਸ਼ਨ ਵਿਊ ਕ੍ਰੀਮੇਸ਼ਨਸ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਆ। ਮਾਰਚ 2018 ਦੇ ਵਿੱਚ ਇਹਨਾਂ ਦਾ ਲਾਇਸੈਂਸ ਬਿਜ਼ਨਸ ਦਾ ਸਸਪੈਂਡ ਕਰ ਦਿੱਤਾ ਗਿਆ ਸੀਗਾ। ਸੋ ਉਸ ਟਾਈਮ ਦੇ ਉੱਤੇ ਜਿਹੜੀਆਂ ਫੈਮਲੀਜ਼ ਆ, ਜਿਹੜੀਆਂ 2013 ਤੋਂ 2021 ਦੇ ਦਰਮਿਆਨ ਆ, ਉਹਨਾਂ ਦੇ ਨਾਲ ਸੰਬੰਧਿਤ ਜਿਹੜੀਆਂ ਬਾਡੀਜ਼ ਜਿਹੜੀਆਂ ਉੱਥੇ ਸੀਗੀਆਂ, ਉਹਨਾਂ ਨੂੰ ਰੀਯੂਨਾਈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਸੋ ਇਹਨਾਂ ਨੇ ਦੱਸਿਆ ਵੀ ਉੱਥੇ ਇੱਕ ਵੇਅਰ ਹਾਊਸ ਦੇ ਵਿੱਚ ਅਨਆਥੋਰਾਈਜ਼ਡ ਤਰੀਕੇ ਦੇ ਨਾਲ ਉਹਨਾਂ ਨੇ ਬਾਡੀਜ਼ ਤੇ ਜਿਹੜੇ ਰਿਮੇਨਸ ਆ, ਉਹ ਉੱਥੇ ਰੱਖੇ ਪਏ ਸੀਗੇ। ਸੋ 6 ਦੇ ਵਿੱਚੋਂ 5 ਜਿਹੜੇ ਨਾਨ ਕ੍ਰੀਮੇਟਿਡ ਬਾਡੀਜ਼ ਆ, ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਆ। 5 ਜਿਹੜੇ ਅਲਾਮੀਡਾ ਕਾਉਂਟੀ ਤੇ 6ਵੀਂ ਜਿਹੜੀ ਆ ਉਹ ਸਨੋਮਾ ਕਾਉਂਟੀ ਦੀ ਬਾਡੀ ਦੱਸੀ ਜਾ ਰਹੀ ਆ। 2020 ਤੇ 2021 ਦੇ ਵਿੱਚ ਇਹ ਲਾਸ਼ਾਂ ਇਹਨਾਂ ਦੇ ਕੋਲ ਪਹੁੰਚੀਆਂ ਸੀ, ਉਦੋਂ ਦੀਆਂ ਉੱਥੇ ਹੀ ਪਈਆਂ ਹੈਗੀਆਂ। ਸੋ ਇੱਕ ਨੂੰ ਅਜੇ ਜਿਹੜੀ ਸ਼ਨਾਖਤ ਕਰਨੀ ਅਜੇ ਬਾਕੀ ਦੱਸੀ ਜਾ ਰਹੀ ਆ। ਸੋ ਹੁਣ ਤੁਸੀਂ ਦੇਖ ਲਓ ਹਰਜੋਤ ਸਿੰਘ ਜੀ, ਇਹ ਲਾਇਸੈਂਸ ਰੱਦ ਹੋਣ ਤੋਂ ਬਾਅਦ ਵੀ ਇਹਨਾਂ ਨੇ 154 ਜਾਣਿਆਂ ਨੂੰ ਉੱਥੇ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਆ ਵੀ ਉਹਨਾਂ ਨੂੰ ਫੂਕ ਦਿੱਤਾ, ਕਿਉਂਕਿ ਕ੍ਰੀਮੇਟੋਰੀਅਮ ਉਹੀ ਹੁੰਦਾ ਆ ਵੀ ਜਦੋਂ ਹਾਈ ਹੀਟ ਦੇ ਨਾਲ ਲਾਸ਼ ਆ ਉਸ ਨੂੰ ਜਲਾ ਦਿੱਤਾ ਜਾਂਦਾ ਆ। 64 ਅਲਾਮੀਡਾ ਕਾਉਂਟੀ ਦੇ ਰੈਜ਼ੀਡੈਂਟ, 23 ਸੈਨ ਫਰਾਂਸਿਸਕੋ ਕਾਉਂਟੀ ਦੇ, 15 ਸੈਨ ਮਟੇਓ ਕਾਉਂਟੀ ਦੇ, 10 ਕੰਟਰਾ ਕੋਸਟਾ ਕਾਉਂਟੀ ਦੇ, 9 ਸੈਂਟਾ ਕਲਾਰਾ, 4 ਜਿਹੜੇ ਆ ਸੈਂਟਾ ਕਰੂਜ਼ ਕਾਉਂਟੀ ਦੇ ਦੱਸੇ ਜਾਂਦੇ ਹੈਗੇ ਆ। ਸੋ ਇਹ ਹੁਣ ਇਹ ਇਸ ਟਾਈਮ ਜਾਂਚ ਜਿਹੜੀ ਉਹ ਚੱਲੇਗੀ ਵੀ ਕੀ ਜਿਹੜੇ ਇਹ ਲੋਕਾਂ ਦੀਆਂ ਲਾਸ਼ਾਂ ਜਿਹੜੀਆਂ ਇਹਨਾਂ ਨੇ ਜਲਾਈਆਂ ਆ, ਸਾੜੀਆਂ ਆ, ਵੀ ਇਹਦੇ ਵਿੱਚ ਕੋਈ ਹੋਰ ਜਿਹੜਾ ਕਹਿ ਲਓ ਵੀ ਕਿਸੇ ਹੋਰ ਕੋਈ ਐਂਗਲ ਤੋਂ ਤਾਂ ਨਹੀਂ ਜਿਹੜਾ ਇਸ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ ਹੈਗਾ। ਜੀ ਬਿਲਕੁਲ। ਜਿਹੜੀ ਇਹ ਓਸ਼ਨ ਵਿਊ ਕ੍ਰਿਮੇਸ਼ਨਸ ਕਰਕੇ ਜਾਣੀ ਜਾਂਦੀ ਸੀ, ਤੁਸੀਂ ਦੇਖ ਲਓ ਵੀ ਕਿੱਦਾਂ ਇਹਨਾਂ ਤੋਂ ਪਹਿਲਾਂ ਇਹਦੇ ਤੇ ਇਹ ਵੀ ਚਾਰਜਸ ਲੱਗੇ ਸੀ ਵੀ ਕਈ ਬਾਡੀਜ਼ ਜਿਹੜੀਆਂ ਆ ਉਹ ਰੌਟ ਹੋਈਆਂ ਹੈਗੀਆਂ ਆ, ਉੱਦਾਂ ਹੀ ਪਈਆਂ। ਸੋ 2020 2021 ਦੇ ਰਿਮੇਨ ਕਿੱਦਾਂ ਉੱਥੇ ਪਏ ਸੀ। ਸੋ ਇਹ ਬਹੁਤ ਹੀ ਜਿਹੜੀ ਆ ਜਿਨ੍ਹਾਂ ਦੇ ਪਰਿਵਾਰ ਗਏ ਉਹਨਾਂ ਦੇ ਲਈ ਮਾੜੀ ਗੱਲ ਹੈਗੀ ਆ। ਅਗਲੀ ਖਬਰ ਵੱਲ ਚਲੀਏ ਤੇ ਸੈਕਰਾਮੈਂਟੋ ਕਾਉਂਟੀ ਤੋਂ ਆ ਰਹੀ ਆ। ਕਹਿੰਦੇ ਵੀ ਉੱਥੇ ਇੱਕ ਹਾਊਸ ਗੈਸਟ ਦੇ ਵਿੱਚ ਸ਼ੂਟਿੰਗ ਹੋ ਗਈ ਸੀ ਵੀਕਐਂਡ ਦੇ ਦੌਰਾਨ, ਤੇ ਜਿਹਦੇ ਵਿੱਚ ਤੀਜਾ ਵਿਕਟਮ ਉਸ ਦੀ ਵੀ ਜੋ ਮੌਤ ਹੋ ਗਈ ਹੈਗੀ ਆ। ਰੋਬਨ ਲਿਊਕ ਬ੍ਰਾਈਸਨ 31 ਸਾਲਾਂ ਦਾ, ਉਸ ਨੂੰ ਅਰੈਸਟ ਕੀਤਾ ਗਿਆ ਹੈ ਸ਼ੂਟਿੰਗ ਦੇ ਸੰਬੰਧ ਦੇ ਵਿੱਚ। ਮਾਰਚ 6 ਨੂੰ ਇਹ ਸ਼ੂਟਿੰਗ ਹੋਈ ਸੀ ਔਨ ਰੋਗ ਰਿਵਰ ਡਰਾਈਵ ਨੀਅਰ ਲਾਰਚਮੌਂਟ ਕਮਿਊਨਿਟੀ ਪਾਰਕ ਦੇ ਵਿੱਚ। ਜੋ ਸਰਜੈਂਟ ਅਮਰ ਗਾਂਧੀ ਆ, ਉਹਨਾਂ ਨੇ ਇਹ ਦੱਸਿਆ ਆ ਵੀ ਸਾਡੇ ਕਸਟਡੀ ਦੇ ਵਿੱਚ ਆ, ਨਵਾਡਾ ਸਿਟੀ ਨੂੰ ਇਹ ਬਿਲੋਂਗ ਕਰਦਾ ਆ, ਜਿਸ ਨੇ ਇਹ ਸ਼ੂਟਿੰਗ ਕੀਤੀ ਸੀ। ਇਸ ਤੋਂ ਪਹਿਲਾਂ 2 ਜਣੇ ਜੋ ਮਾਰੇ ਗਏ ਸੀ, ਉਹਨਾਂ 'ਚ ਜੇਮਸ 59 ਸਾਲਾਂ ਦਾ, ਵਿੱਕੀ ਬਰਾਈਟ 66 ਸਾਲਾਂ ਦਾ, ਇਹ ਸੈਕਰਾਮੈਂਟੋ ਤੋਂ ਸੀਗੇ।